परमेसर दिता बन्ना, दुख रोग का डेरा भन्ना। आनंद करे नर नारी, हर हर प्रभ कृपा धारी। संतो सुख होआ सब थाई, पार ब्रह्म पूरन परमेसर। रव रहा सबनी जाई, तुरकी बाणी आई। तिन सगली चिंत मिटाई, दयाल पुरख मेहरबाना। हर नानक साच वखाना। वाहिगुरु जी का खालसा, वाहिगुरु जी की फतेह। 26 ਅਪ੍ਰੈਲ ਦੀ ਇਸ ਖੂਬਸੂਰਤ ਸਵੇਰ ਆਸਟ੍ਰੇਲੀਆ ਮੁਲਕ ਦੇ ਮੈਲਬਰਨ ਸ਼ਹਿਰ ਦੇ ਸਿਵਿਕ ਸੈਂਟਰ 'ਚ ਜਿੱਥੇ ਬਾਹਰ ਮਿੱਠਾ ਮਿੱਠਾ ਮੀਂਹ ਪੈ ਰਿਹਾ ਅਤੇ ਅੰਦਰ ਪੰਥ ਨੂੰ ਪਿਆਰ ਕਰਨ ਵਾਲੇ ਔਰ ਖ਼ਾਸ ਤੌਰ 'ਤੇ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਉੱਦਮ ਨਾਲ ਜਿਵੇਂ ਉਹਨਾਂ ਨੇ ਲਗਭਗ ਸਾਰੇ ਕੰਟੀਨੈਂਟਸ ਤੋਂ ਹੀ ਵਿਚਾਰਵਾਨਾਂ ਨੂੰ ਇਕੱਠੇ ਕੀਤਾ ਅਤੇ ਜਿਵੇਂ ਤੁਸੀਂ ਲੋਕਲ ਸਿੱਖ ਸੰਗਤ ਯੂਥ ਕੱਲ੍ਹ ਵੀ ਤੁਹਾਡਾ ਇੰਟਰੈਕਸ਼ਨ ਸੀ, ਅੱਜ ਵੀ ਤੁਹਾਡੀ ਪਾਰਟੀਸਪੇਸ਼ਨ ਹੈ। ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਸ ਕਿਸਮ ਦੇ ਵਿਚਾਰਾਂ ਦੀ, ਇਸ ਕਿਸਮ ਦੇ ਫੋਰਮਸ ਦੀ, ਇਸ ਕਿਸਮ ਦੀ ਵਿਚਾਰ ਚਰਚਾਵਾਂ ਦੀ, ਜਿਹਦੇ ਲਈ ਗੁਰਮਤਿ ਦਾ ਲਫ਼ਜ਼ ਜਦੋਂ ਅਸੀਂ ਗੋਸ਼ਟ ਦੇਖਦੇ ਹੈ ਅਤੇ ਗੋਸ਼ਟ ਸਿੱਧ ਗੋਸ਼ਟ ਜੇ ਤੁਸੀਂ ਦੇਖੋਗੇ ਅਤੇ ਉਹ ਇੱਕ ਬੜਾ ਖੂਬਸੂਰਤ ਸਬੂਤ ਹੈ ਕਿ ਡਾਇਲੋਗ ਕਿਵੇਂ ਤੁਰਦਾ, ਕਿਵੇਂ ਡਾਇਲੋਗ ਦੇ ਵਿੱਚ ਬੈਲੈਂਸ ਹੁੰਦਾ ਅਤੇ ਅਲਟੀਮੇਟਲੀ ਉਸ ਡਾਇਲੋਗ 'ਚੋਂ ਜਿਹੜਾ ਬੈਟਰ ਵਿਚਾਰ ਹੁੰਦਾ ਜਦੋਂ ਪ੍ਰਵੇਲ ਕਰਦਾ ਅਤੇ ਭਾਈ ਗੁਰਦਾਸ ਜੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਸੋ ਬੈਟਰ ਥਾਟ ਪ੍ਰਵੇਲ ਕਰਦੇ। ਜਿਹੜਾ ਸਬਜੈਕਟ ਅੱਜ ਦਾ ਗੁਰੂ ਗ੍ਰੰਥ ਸਾਹਿਬ ਕਿਵੇਂ ਸਿਰਫ ਇਸ ਧਰਤੀ ਨੂੰ ਹੀ ਨਹੀਂ ਜਿੱਥੇ 8 ਬਿਲੀਅਨ ਲੋਕ ਵਸਦੇ ਨੇ, ਜਿਹਦਾ 2/3 ਹਿੱਸਾ ਪਾਣੀ ਹੈ, ਉਸ ਦੀ ਅਗਵਾਈ ਹੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਹੈ। ਜਦੋਂ ਅਸੀਂ ਯੂਨੀਵਰਸ ਦੀ ਗੱਲ ਕਰਦੇ ਹਾਂ ਤਾਂ ਫਿਰ ਕਈ ਧਰਤੀਆਂ, ਕਈ ਗੈਲੈਕਸੀਜ਼, ਉਹਨਾਂ ਸਭ ਨੂੰ ਮਿਲ ਕੇ ਬਣਿਆ ਕਾਸਮੋਸ ਅਤੇ ਫਿਰ ਉਹ ਸਾਰਾ ਬ੍ਰਹਿਮੰਡ ਜਿਸ ਪਰਥਾਏ ਅਸੀਂ ਅਰਦਾਸ ਵੇਲੇ ਪੜ੍ਹਦੇ ਹਾਂ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਸਮੱਗਰੀ ਇਹ ਸਾਰੀ ਕਾਇਨਾਤ ਹੈ ਅਤੇ ਸੂਤਰ ਧਾਗਾ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਇਹ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਐਜ਼ ਏ ਹਿਊਮਨ ਬੀਇੰਗ, ਐਜ਼ ਏ ਹੋਮੋ ਸੇਪੀਅਨਸ, ਕੋਈ ਇਸ ਧਰਤੀ ਦੇ ਉੱਤੇ ਇਕੱਲੀ ਐਗਜ਼ਿਸਟੈਂਸ ਲਈ ਨਹੀਂ ਬਣੇ। ਜਦੋਂ ਇਸ ਗੱਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਕਿ ਸਾਰੀਆਂ ਫਾਰਮਸ ਆਫ ਲਾਈਫ, ਜੂਨ ਲਫ਼ਜ਼ ਨੂੰ ਅਸੀਂ ਬਹੁਤ ਡਰਾਉਣਾ ਜਿਹਾ ਬਣਾ ਦਿੱਤਾ ਹੈ। ਜੂਨ ਇਨਫੈਕਟ ਫਾਰਮ ਆਫ ਲਾਈਫ ਹੈ। ਸਾਇੰਸ ਦੇ ਕਾਨਸੈਪਟ ਡਾਰਵਿਨ ਜਾਂ ਲੈਮਾਰਕਿਜ਼ਮ ਜਾਂ ਕਿਸੇ ਹੋਰ ਦੇ ਨਾਲ ਬੇਸ਼ੱਕ ਕੋਈ ਥਿਊਰੀ ਆਫ ਐਵੋਲਿਊਸ਼ਨ ਦੇ ਨਾਲ ਆਏ, ਕੋਈ ਧਰਤੀ ਦੀ ਕ੍ਰੀਏਸ਼ਨ ਨੂੰ ਲੈ ਕੇ ਬਿਗ ਬੈਂਗ ਥਿਊਰੀ ਦੇ ਨਾਲ ਆਏ, ਉਹਦਾ ਕੋਈ ਫਰਕ ਨਹੀਂ ਪੈਂਦਾ। ਗੁਰਮਤਿ ਦਾ ਇਸ ਸਿਧਾਂਤ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਗੱਲ ਇਨ ਕਨਕਲੂਜਨ ਹੈ ਕਿ ਇਨਸਾਨੀ ਫਾਰਮ ਆਫ ਲਾਈਫ ਇਸ ਪਲੈਨਟ ਦੇ ਉੱਤੇ ਸਭ ਤੋਂ ਉੱਤਮ ਫਾਰਮ ਆਫ ਲਾਈਫ ਹੈ ਔਰ ਇਹ ਕਿੰਨੀ ਪ੍ਰੈਸ਼ੀਅਸ ਹੈ। ਤੁਸੀਂ ਜਦੋਂ ਸੈਮੈਟਿਕ ਧਰਮਾਂ ਦੀ ਗੱਲ ਕਰਦੇ ਹੋ ਜਾਂ ਈਵਨ ਈਸਟ ਦੇ ਵੀ ਕਰਦੇ ਹੋ ਤਾਂ ਫਰਿਸ਼ਤਿਆਂ ਦਾ ਜ਼ਿਕਰ ਹੁੰਦਾ ਹੈ, ਜਿੰਨਾਤ ਦਾ ਜ਼ਿਕਰ ਹੁੰਦਾ ਹੈ। ਜਿੰਨ ਸਾਰੇ ਮਾੜੇ ਨਹੀਂ ਹੁੰਦੇ, ਭਲੇ ਜਿੰਨ ਵੀ ਹੁੰਦੇ ਨੇ। ਕ੍ਰਿਸਚੀਅਨਿਟੀ 'ਚ ਏਂਜਲਸ ਦਾ ਜ਼ਿਕਰ ਹੁੰਦਾ ਹੈ ਅਤੇ ਇਹਨਾਂ ਸਾਰਿਆਂ 'ਚੋਂ ਇੱਕ ਕਨਕਲੂਜਨ ਹੈ ਕਿ ਇਹ ਜਿੰਨ, ਫਰਿਸ਼ਤੇ ਜਾਂ ਏਂਜਲ, ਇਹ ਐਟ ਦਾ ਬੈਕ ਐਂਡ ਕਾਲ ਆਫ ਹਿਊਮਨ ਬੀਇੰਗ ਨੇ। ਭਾਵੇਂ ਉਹ ਤੁਹਾਡੇ ਡਰੀਮ 'ਚ ਡਿਵਾਈਨ ਡਰੀਮਸ ਇਹਨਾਂ ਨੂੰ ਕਿਹਾ ਜਾਂਦਾ ਆਉਂਦੇ ਨੇ। ਅਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਦੇਵ ਏਂਜਲਸ ਨੇ ਕਿ ਏਂਜਲਸ ਵੀ ਇਹ ਡਰੀਮ ਕਰਦੇ ਨੇ, ਉਹ ਵੀ ਇਹ ਚਾਹੁੰਦੇ ਨੇ ਕਿ ਉਹ ਇਨਸਾਨ ਬਣ ਜਾਣ। ਹੁਣ ਇਹ ਬਹੁਤ ਵੱਡੀ ਗੱਲ ਹੈ। ਇਹ ਹਿਊਮਨ ਲਾਈਫ ਦੀ ਯੂਜ਼ਫੁਲਨੈਸ, ਹਿਊਮਨ ਲਾਈਫ ਦੀ ਕੀਮਤ ਔਰ ਹਿਊਮਨ ਲਾਈਫ ਦਾ ਆਦੇਸ਼, ਆਦਰਸ਼, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਅਸੀਂ ਇੰਡੀਵਿਜੂਅਲ ਦੇ ਤੌਰ 'ਤੇ ਵਿਚਰਦੇ ਹਾਂ, ਉਹ ਸਾਰੀ ਕਾਇਨਾਤ ਦਾ ਹਿੱਸਾ ਨਹੀਂ ਬਣਦੇ, ਤਾਂ ਫਿਰ ਅਸੀਂ ਐਂਡ ਹੁੰਦੇ ਹਾਂ ਜਿਹੜਾ ਮੈਟੀਰੀਅਲਿਸਟਿਕ ਫਾਰਮ ਆਫ ਲਾਈਫ ਹੈ, ਜਿਹੜਾ ਇਸ ਸੰਸਾਰ ਦੇ ਨਾਲ ਕੋਈ ਲਗਾਵ ਨਾ ਹੋਣਾ ਜਾਂ ਟੂ ਮੱਚ ਹੋਣਾ।
ਤੇ ਇਸ ਸਾਰੇ ਬੈਲੈਂਸ ਨੂੰ, ਜਿਵੇਂ ਗੁਰੂ ਸਾਹਿਬ ਨੇ, ਪਹਿਲਾਂ ਤਾਂ ਅਸੀਂ ਉਸ ਕਾਇਨਾਤ ਦੀ ਗੱਲ ਕਰੀਏ, ਇਹ ਲਫ਼ਜ਼ ਟੈਗੋਰ ਦੇ ਨੇ। ਇਹ ਕਿਹਾ ਜਾਂਦਾ ਹੈ ਕਿ ਉਹਨੂੰ ਕਿਹਾ ਗਿਆ ਕਿ ਵੀ ਤੁਸੀਂ ਨੈਸ਼ਨਲ ਐਂਥਮ ਜਾਂ ਜੋ ਲਿਖਿਆ ਤੇ ਤੁਸੀਂ ਕੋਈ ਬ੍ਰਹਿਮੰਡ ਦਾ ਜਾਂ ਇਨਸਾਨੀਅਤ ਦਾ ਕੋਈ ਐਂਥਮ ਵੀ ਲਿਖੋ। ਉਹਨੇ ਕਿਹਾ ਵੀ ਜੋ ਗੁਰੂ ਨਾਨਕ ਲਿਖ ਗਏ ਉਸ ਤੋਂ ਬਿਹਤਰ ਕਦੇ ਕੋਈ ਲਿਖ ਨਹੀਂ ਸਕਦਾ। ਔਰ ਉਹ ਐਂਥਮ ਸਾਡੇ ਸੌਣ ਤੋਂ ਪਹਿਲਾਂ ਸਾਨੂੰ ਯਾਦ ਦਹਾਨੀ ਹੈ। ਇੱਕ ਅਸੀਂ ਅੰਮ੍ਰਿਤ ਵੇਲੇ ਜਿਹਨੂੰ ਕਹਿੰਦੇ ਹਾਂ, ਉਸ ਦੇ ਵਿੱਚ ਅਸੀਂ ਆਸਾ ਦੀ ਵਾਰ ਨਾਲ ਦਿਨ ਸ਼ੁਰੂ ਕਰਦੇ ਹਾਂ, ਜਪਜੀ ਨਾਲ ਕਰਦੇ ਹਾਂ, ਇਹ ਮੰਨ ਕੇ ਕਰਦੇ ਹਾਂ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਅਲਟੀਮੇਟ ਟਰੂਥ ਉਹ ਹੈ। ਅਸੀਂ ਬਹੁਤ ਵਾਰ ਜਿਹਨੂੰ ਸੱਚ ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ ਉਹ ਰੈਲੇਵੈਂਟ ਹੈ ਕਿਸੇ ਸਰਕਮਸਟਾਂਸ ਜਿਹਨੂੰ ਕੋਈ ਸੂਟ ਕਰਦਾ, ਪਰ ਅਲਟੀਮੇਟ ਟਰੂਥ ਇਹ ਹੈ ਜਿੱਥੇ ਜਸਟਿਸ ਹੈ, ਜਿੱਥੇ ਅਦਲ ਹੈ, ਜਿੱਥੇ ਰਹਿਮ ਹੈ, ਜਿੱਥੇ ਦਇਆ ਹੈ, ਜਿੱਥੇ ਕਰਣ ਹੈ, ਜਿੱਥੇ ਹਰ ਇੱਕ ਦੇ ਲਈ ਪਿਆਰ ਤੋਂ ਬਿਨਾਂ ਹੋਰ ਕੋਈ ਬੋਲੀ ਨਹੀਂ। ਤੇ ਦੁਨੀਆਦਾਰ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਗਣਤ ਨਾਂਦ। ਹੁਣ ਇਹ ਖਾਣੀ ਔਰ ਬਾਣੀ ਫਾਰਮਸ ਆਫ ਲਾਈਫ, ਬਾਣੀ ਲੈਂਗੁਏਜਿਸ, ਕਿੰਨੀਆਂ ਲੈਂਗੁਏਜਿਸ ਨੇ, ਪਰ ਉੱਥੇ ਜਿਹੜੇ ਉਸ ਨਿਰੰਕਾਰ ਦੀ ਸਿਫਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਾਸਮੋਸ ਨੂੰ ਲਿਆ ਕੇ ਸਾਡੇ ਦਿਲ ਦੇ ਅੰਦਰ ਧਰ ਦਿੱਤਾ ਹੈ, ਉਹ ਹੈ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ। ਕਦੇ ਤੁਸੀਂ ਇਸ ਦੇ ਵਿੱਚ ਚਲੇ ਜਾਓ ਤੇ ਤੁਹਾਨੂੰ ਆਪਣੇ ਵਜੂਦ, ਆਪਣੇ ਟੱਬਰ ਦਾ ਮਾਣ, ਆਪਣਾ ਪ੍ਰਾਈਡ, ਆਪਣੇ ਕਬੀਲੇ ਦਾ ਮਾਣ, ਆਪਣੇ ਧਨ ਦਾ ਮਾਣ, ਆਪਣੀ ਸ਼ੌਹਰਤ ਦਾ ਮਾਣ ਲੱਗੇਗਾ ਵੀ ਅਸੀਂ ਕੀ ਹੈ, ਅਸੀਂ ਤਾਂ ਇੱਕ ਟਾਈਨੀ ਪਾਰਟੀਕਲ ਵੀ ਨਹੀਂ ਹੋ ਸਾਰੇ ਦੇ। ਔਰ ਕਿਉਂ ਜਿਹੀ ਇਹ ਆਰਤੀ ਹੋ ਰਹੀ ਹੈ ਕਿ ਸਹਿਸ ਤਵ ਨੈਣ ਨਨਾ ਨੈਣ ਹੈ ਤੋਏ ਕੋ, ਹਜ਼ਾਰਾਂ ਤੇਰੀਆਂ ਅੱਖਾਂ ਨੇ ਪਰ ਤੇਰੀ ਕੋਈ ਵੀ ਅੱਖ ਨਹੀਂ ਹੈ। ਅਸੀਂ ਇਸ ਫਲਸਫੇ ਦੇ ਵਾਰਿਸ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਬਿਟਾਈ। ਜਦੋਂ ਅਸੀਂ ਸਗਲੀ ਚਿੰਤ ਕਹਿੰਦੇ ਹਾਂ ਆਲ ਫਾਰਮਸ ਆਫ ਵਰੀਜ਼, ਤੇ ਜਦੋਂ ਗੁਰੂ ਗ੍ਰੰਥ ਸਾਹਿਬ 'ਚੋਂ ਅਸੀਂ ਯੂਨੀਵਰਸਲ ਗਵਰਨੈਂਸ ਦਾ ਮਾਡਲ ਲੱਭਣਾ ਚਾਹੁੰਦੇ ਹਾਂ ਤਾਂ ਫਿਰ ਜਿੰਨੀਆਂ ਸ਼ੋਭੇ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਆਲ ਫਾਰਮਸ ਆਫ ਲਾਈਫ ਦੇ ਵਿੱਚ ਜ਼ਾਹਰ ਹੈ। ਮੂਲ ਤਾਂ ਜੀਵਨ ਦਾ ਰੂਹਾਨੀਅਤ ਹੈ। ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਉਦਮ ਕਰ ਸਰੰਜਾਮ ਲਾਗ ਭੌਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਲਾਈਨਸ ਡਰਾ ਕੀਤੀਆਂ ਹੋਈਆਂ। ਇੱਕੋ ਲਾਈਫ ਹੈ ਜਿਹੜੀ ਪਲੇਸ਼ਰ ਦੀ ਹੈ, ਜਿਸ ਦੇ ਵਿੱਚੋਂ ਇਹ ਨਿਕਲਦਾ ਹੈ ਕਿ ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ ਜੀ ਕੀ ਹੁੰਦਾ ਹੈ। ਜੋ ਕੁਝ ਵੀ ਹੈ ਇਸੇ ਹੀ ਜੀਵਨ ਦੇ ਵਿੱਚ ਹੈ। ਇੱਕ ਯਾਦ ਦਹਾਨੀ ਕਰਵਾ ਰਿਹਾ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਰੱਬ ਦੂਰ ਨਹੀਂ ਹੈ, ਰੱਬ ਤਾਂ ਇੱਥੇ ਵਸਿਆ ਹੋਇਆ ਹੈ, ਇਹ ਬਣਾਇਆ ਹੀ ਉਸ ਨੇ ਹੈ ਤੇ ਇਹ ਮਿੱਥਿਆ ਨਹੀਂ। ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਇਹ ਮਿੱਥਿਆ ਨਹੀਂ, ਇਹ ਕ੍ਰੀਏਸ਼ਨ ਟਰੂਥ ਦੀ ਹੈ ਤੇ ਟਰੂਥ ਦੀ ਕੁੱਖ 'ਚੋਂ ਫਾਲਸੂਟ ਜਨਮ ਨਹੀਂ ਲੈ ਸਕਦਾ। ਸੋ ਮਨੁੱਖ ਔਰ ਗੁਰੂ ਨਾਨਕ ਦਾ ਸਿੱਖ ਜਿਹੜਾ ਲਗਭਗ 557 ਵਰ੍ਹੇ ਪਹਿਲਾਂ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਨੂੰ ਵਿਚਾਰਧਾਰਾ ਦਿੱਤੀ, ਆਦਰਸ਼ ਦਿੱਤਾ, ਕਰਜ ਦਿੱਤਾ, ਤੇ ਜਿਹੜੇ ਸਾਡੇ ਸ਼ੋਭੇ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ, ਜਿਹੜਾ ਕੋਈ ਵੀ ਪੋਲੀਟੀਕਲ ਕਨਸਟੀਟਿਊਸ਼ਨ ਜਾਂ ਕੋਈ ਵੀ ਇੰਟਰਨੈਸ਼ਨਲ ਕੋਵੈਨੈਂਟ ਜਾਂ UN ਚਾਰਟਰ ਜਾਂ ਜਨੀਵਾ ਪ੍ਰੋਟੋਕਾਲ ਜਾਂ UN ਕਨਵੈਨਸ਼ਨਸ, ਉਹਨਾਂ ਸਾਰਿਆਂ ਨੂੰ ਕਿਤੇ ਨਾ, ਕਿਉਂਕਿ ਉਹਨਾਂ ਦੇ ਵਿੱਚ ਐਡੀਸ਼ਨਸ ਹੁੰਦੀਆਂ ਰਹਿੰਦੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਬੀਜ ਮਾਤਰ ਦੇ ਵਿੱਚ ਮੌਜੂਦ ਹੈ। ਔਰ ਜਿਵੇਂ ਭਾਈ ਨਿਰਮਲ ਸਿੰਘ ਜੀ ਹੰਸਪਾਲ ਨੇ ਉਹ ਸਾਰੇ ਜਿਹੜੇ ਬੀਜ ਨੇ, ਜਿਹੜੇ ਸਾਡੇ ਇਤਿਹਾਸ 'ਚ ਵੀ ਨੇ, ਸਾਡੀ ਗੁਰਬਾਣੀ 'ਚ ਵੀ ਨੇ, ਉਹਨਾਂ ਦੀ ਬਿਲਕੁਲ ਠੀਕ ਨਿਸ਼ਾਨਦੇਹੀ ਕੀਤੀ ਹੈ। ਤੇ ਸਾਡਾ ਮੂਲ ਜਿਹੜਾ ਹੈ ਉਹ ਪਿਆਰ ਦੇ ਨਾਲ ਖੜ੍ਹਾ ਹੈ। ਗਵਰਨੈਂਸ ਇਹ ਠੀਕ ਹੈ, ਬਹੁਤ ਵਾਰ ਸਾਡੇ ਜਦੋਂ ਕੋਈ ਸਖਤ ਅਫਸਰ ਆ ਜਾਏ ਤਾਂ ਕਹਿਣਗੇ ਜੀ ਬਹੁਤ ਸਖਤ ਹੈ ਅਫਸਰ, ਬਹੁਤ
ਘਟਾਪਾ ਚਾੜਦਾ, ਅਸੀਂ ਉਸ ਨੂੰ ਮੰਨਦੇ ਹਾਂ ਕਿਉਂਕਿ ਇੱਕ ਹਿਊਮਨ ਨੇਚਰ, ਉਹ ਅੱਧੇ ਟ੍ਰੇਟ ਐਨੀਮਲਸ ਦੇ ਵੀ ਨਾਲ ਨੇ, ਔਰ ਅਸੀਂ ਡਮ ਡਰਿਵਨ ਵੀ ਹੁੰਦੇ ਹਾਂ ਉਹਨਾਂ ਐਡਮਿਨਿਸਟ੍ਰੇਸ਼ਨਸ ਦੇ ਸਾਹਮਣੇ ਜਾਂ ਉਹਨਾਂ ਨੀਤੀਆਂ ਦੇ ਸਾਹਮਣੇ ਜਿਸ ਕਿਸਮ ਦੇ ਸਿਸਟਮ 'ਚ ਅੱਜ ਅਸੀਂ ਜੀ ਰਹੇ ਹਾਂ, ਜਾਂ ਪਿਛਲੇ 77 ਸਾਲਾਂ 'ਚ ਇਨ ਜਨਰਲ ਔਰ 4 ਦਹਾਈਆਂ ਤੋਂ ਇਨ ਪਰਟੀਕੂਲਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਅਸੀਂ ਗੁਜ਼ਰੇ, ਔਰ ਬਹੁਤ ਸਾਰਿਆਂ ਨੇ ਉਸ ਨੂੰ ਚੁੱਪ ਕਰਕੇ ਕਬੂਲ ਕਰ ਲਿਆ, ਔਰ ਕੁਝ ਜਿਵੇਂ ਮੈਂ ਕੱਲ੍ਹ ਕਿਹਾ ਸੀ ਕਿ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਨੇ ਕਿ ਗੁਲਾਮੀ ਨੂੰ ਵੀ ਇੰਜੋਏ ਕਰ ਰਹੇ ਨੇ। ਹੁਣ ਸਿੱਖ ਫਲਸਫਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ। ਜਦੋਂ ਅਸੀਂ ਮੂਲ ਮੰਤਰ ਦਾ ਜ਼ਿਕਰ ਕਰਦੇ ਹਾਂ ਤੇ ਨਿਰਵੈਰ ਤੋਂ ਪਹਿਲਾਂ ਲਫ਼ਜ਼ ਨਿਰਭਉ ਹੈ। ਜਿਹੜਾ ਬੰਦਾ ਨਿਰਭਉ ਨਹੀਂ ਹੈ ਉਹ ਨਿਰਵੈਰ ਹੋ ਹੀ ਨਹੀਂ ਸਕਦਾ। ਜਿਹੜਾ ਕਹਿੰਦਾ ਜਿਹੜੇ ਅੱਜ ਉਸ ਡਰ ਜਿਹੇ 'ਚ ਜੀ ਕੇ ਕਹਿਣਗੇ ਉਹ ਡਰੇ ਹੋਏ ਨੇ, ਉਹ ਡਰ ਦੇ ਵਿੱਚ ਤੁਸੀਂ ਤਾਕਤਵਰ ਨਾਲ ਕਿਵੇਂ ਵੈਰ ਕਰੋਗੇ? ਹਾਂ, ਜਿੱਦਣ ਤੁਸੀਂ ਨਿਰਭਉ ਦਾ ਸਬਕ ਯਾਦ ਕਰ ਲਿਆ, ਔਰ ਇਹੀ ਫਲਸਫਾ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਤੇ ਇਹ ਮਹਿਜ਼ ਇੱਕ ਧਾਰਮਿਕ ਹੱਕਾਂ ਦੇ ਲਈ ਦਿੱਤੀ ਗਈ ਕੁਰਬਾਨੀ ਨਹੀਂ ਹੈ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਤੇ ਇਹ ਫਿਰ ਇਨਸਾਨੀ ਸਮਾਜ ਦੇ ਅੰਦਰ ਕਿਉਂ ਜਿਹਾ ਸਮਾਜ ਜਿੱਥੇ ਨਾ ਕੋਈ ਡਰ ਦੇਗਾ ਨਾ ਕੋਈ ਡਰ ਮੰਨੇਗਾ, ਫੀਅਰ ਨਨ ਸਕੇਅਰ ਨਨ। ਹੁਣ ਇਹ ਫਲਸਫਾ ਜਿਹਦੇ ਲਈ ਪੂਰਾ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਲਗਭਗ 2.5 ਸਦੀ ਦਾ ਸਫ਼ਰ ਅਸੀਂ ਦੇਖਦੇ ਹਾਂ, ਤੇ ਉਸ ਦੇ ਬੀਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਦਰਸ਼ ਸਮਾਜ ਦੇ ਲਈ। ਇਹ ਠੀਕ ਹੈ ਦੁਨੀਆ 'ਚ 193 ਮੁਲਕ ਨੇ, ਕਿਤੇ ਅਰਿਸਟੋਕ੍ਰੇਸੀਜ਼ ਨੇ, ਕਿਤੇ ਮਿਲਟਰੀ ਰਜੀਮ ਹੈ, ਕਿਤੇ ਸੋਸ਼ਲਿਜ਼ਮ ਹੈ, ਕਿਤੇ ਕਮਿਊਨਿਜ਼ਮ ਹੈ, ਕਿਤੇ ਡੈਮੋਕ੍ਰੇਸੀ ਦੇ ਨਾਂ ਥੱਲੇ ਡੀਮਨਕ੍ਰੇਸੀ ਹੈ, ਜਿਵੇਂ ਇੰਡੀਆ ਕਲੇਮ ਕਰਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ। ਇਹ ਸਾਰੇ ਮਾਡਲ ਅੱਡ-ਅੱਡ ਤਰੀਕਿਆਂ ਦੇ ਨਾਲ, ਔਰ ਇਨਸਾਨੀ ਸਮਾਜ 6-7 ਹਜ਼ਾਰ ਸਾਲ ਦੀ ਜੇ ਹਿਸਟਰੀ ਨੂੰ ਅਸੀਂ ਘੋਖਾਂਗੇ, ਕਬੀਲਿਆਂ ਤੋਂ ਸ਼ੁਰੂ ਹੋਏ ਉਹ ਨਿਜ਼ਾਮ ਅਲਟੀਮੇਟਲੀ ਮਾਈਟ ਇਜ਼ ਰਾਈਟ ਦੇ ਉੱਤੇ ਹੀ ਖੜੇ ਨੇ। ਅੱਜ ਵੀ ਜੇ ਅਮਰੀਕਨ ਪ੍ਰੈਜ਼ੀਡੈਂਟ ਇੱਕ ਧਮਕੀ ਦੇ ਕੇ ਉਹ ਸਾਰਾ ਵਰਲਡ ਆਰਡਰ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਕ੍ਰੀਏਟ ਹੋਇਆ ਉਹਨੂੰ ਸ਼ੇਕ ਕਰਕੇ ਰੱਖ ਦਿੰਦਾ, ਤੇ ਅੱਜ ਵੀ ਇਹ ਫਲਸਫਾ ਮਾਈਟ ਇਜ਼ ਰਾਈਟ ਵਾਲਾ ਅਸੀਂ ਵਿਜ਼ੀਬਲ ਦੇਖਦੇ ਹਾਂ। ਪਰ ਗੁਰਬਾਣੀ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ, ਪਹਿਲਾ ਸਬਕ ਤਾਂ ਇਹ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਲਵ, ਪਿਆਰ ਦੇ ਉੱਤੇ ਖੜਾ ਫਲਸਫਾ। ਅਵਲ ਅੱਲਾਹ ਨੂਰ ਉਪਾਇਆ, ਅਵਲ ਸਭ ਤੋਂ ਪਹਿਲਾਂ ਫਸਟ ਨੂਰ ਕ੍ਰੀਏਟ ਹੋਇਆ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ। ਹੁਣ ਇਹ ਆਪਣੇ ਆਪ 'ਚ ਇਕੱਲਾ ਰੱਬ ਦੀ ਓਮਨੀ ਪ੍ਰੈਜ਼ੈਂਸ ਨਹੀਂ ਹੈ, ਹਰ ਹਿਊਮਨ ਬੀਇੰਗ ਦੇ ਅੰਦਰ। ਤੇ ਜੇ ਗੁਰਮਤ ਫਲਸਫਾ ਸਿਰਫ ਹਿਊਮਨ ਬੀਇੰਗਸ ਤੱਕ ਮਹਿਦੂਦ ਰਹਿ ਜਾਂਦਾ ਫਿਰ ਵੀ ਸ਼ਾਇਦ ਫੇਵਰੇਟਿਜ਼ਮ ਹੁੰਦਾ। ਇੱਥੇ ਤਾਂ ਗੁਰੂ ਫਰਮਾਉਂਦੇ ਨੇ, ਜੀ ਜੰਤਰ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਫਿਰ ਜਿਹੜਾ ਰੱਬ ਦਾ ਬੰਦਾ ਹੈ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਸੂਰਜ ਨੂੰ ਕਹਿੰਦੇ ਨੇ, ਸਨਲਾਈਟ ਨੂੰ ਕਹਿੰਦੇ ਨੇ, ਕਿ ਜਿਵੇਂ ਸੂਰਜ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਕਿ ਕੌਣ ਚੋਰ ਹੈ ਕੌਣ ਸਾਧ ਹੈ, ਬ੍ਰਹਮ ਗਿਆਨੀ ਰੱਬ ਦਾ ਬੰਦਾ, ਗੁਰੂ ਨਾਨਕ ਦਾ ਸਿੱਖ, ਇਸ ਰਸਤੇ ਦਾ ਪਾਂਧੀ, ਉਹ ਉਸ ਸੂਰਜ ਵਾਂਗ ਹੈ ਜਿਸ ਦੀ ਰੌਸ਼ਨੀ ਹਰ ਇੱਕ ਨੂੰ ਗਰਮਾਇਸ਼ ਦਿੰਦੀ ਹੈ, ਹਰ ਇੱਕ ਨੂੰ ਚਾਨਣ ਦਿੰਦੀ ਹੈ। ਉਸ ਨੇ ਕਦੇ ਵਖਰੇਵਾਂ ਨਹੀਂ ਕੀਤਾ। ਇਹ ਕਰਕਸ ਹੈ ਸਿੱਖ ਮਾਡਲ ਦਾ, ਗੁਰੂ ਗ੍ਰੰਥ ਸਾਹਿਬ ਦੇ ਯੂਨੀਵਰਸਲ ਗੁਰੂ ਹੋਣ ਦਾ। ਇਹ ਮੂਲ ਰੂਪ ਦੇ ਵਿੱਚ ਨਿਹਿਤ ਹੈ। ਤੇ ਜੇ ਸਮਾਜਿਕ ਮਾਡਲ ਦੀ ਗੱਲ ਕਰੀਏ, ਉਸ ਵੇਲੇ ਵੱਲ ਵੀ ਨਜ਼ਰ ਮਾਰੋ, ਅੱਜ ਵੀ ਮਾਰੋ, ਅਪਾਰਥਾਈਡ, ਜੈਨੋਸਾਈਡ, ਨਸਲਕੁਸ਼ੀ, ਐਥਨਿਕ ਕਲਿੰਜ਼ਿੰਗ, ਹੋਲੋਕਾਸਟ, ਕਿੰਨੇ ਲਫ਼ਜ਼ ਇਹ ਸਾਰੇ 20ਵੀਂ ਸਦੀ 'ਚ ਹੀ ਆਏ ਨੇ। ਅਸੀਂ ਤਾਂ 18ਵੀਂ ਸਦੀ ਦੇ ਘੱਲੂਘਾਰੇ ਫੇਸ ਕੀਤੇ ਹੋਏ ਨੇ। ਲਫ਼ਜ਼ ਹੀ ਘੱਲੂਘਾਰਾ ਅਸੀਂ ਘੜਿਆ, ਔਰ ਕਿਸ ਹਾਲਾਤ 'ਚੋਂ, ਵੈਲੀ ਆਫ ਡੈਥ 'ਚੋਂ ਨਿਕਲੇ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਗੁਰਬਾਣੀ ਰੂਪ ਦੇ ਵਿੱਚ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇੱਕ ਗੱਲ ਯਾਦ ਰੱਖੋ, ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਸਖਤਾ ਸ਼ਕਤੀਵਾਨ, ਪਾਵਰਫੁਲ, ਕਿ ਦੋ ਪਾਵਰਫੁਲ ਆਪਸ 'ਚ ਡਿਊਲ ਕਰਦੇ ਨੇ, ਇੱਕ ਜਿੱਤਦਾ ਇੱਕ ਹਾਰਦਾ ਹੈ। ਗੁਰੂ ਸਾਹਿਬ ਕਹਿੰਦੇ ਨੋ ਰਿਗਰੈਟ, ਨੋ ਕੰਪਲੇਨ,
ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ। ਕਿ ਜੇ ਇੱਕ ਧਿਰ ਸ਼ੇਰ ਵਾਂਗ ਆਮ ਹਜੂਮ ਦੇ ਉੱਤੇ, ਆਮ ਜਾਨਵਰਾਂ ਦੇ ਉੱਤੇ ਝਪਟੇ, ਆਮ ਲੋਕਾਈ ਦੇ ਉੱਤੇ ਝਪਟੇ, ਤੇ ਫਿਰ ਉਸ ਦੀ ਜਵਾਬਦੇਹੀ ਜ਼ਰੂਰੀ ਹੈ, ਉਸ ਦੀ ਅਕਾਊਂਟੇਬਿਲਿਟੀ ਜ਼ਰੂਰੀ ਹੈ। ਇਸ ਤੋਂ ਵੱਧ ਕੇ 10 ਦਸੰਬਰ 1948 ਨੂੰ ਹਿਊਮਨ ਰਾਈਟਸ ਦਾ ਚਾਰਟਰ ਆਇਆ। ਇਹ ਸਟੇਟਮੈਂਟ ਗੁਰੂ ਨਾਨਕ ਪਾਤਸ਼ਾਹ 1526 ਈਸਵੀ 'ਚ ਉਸ ਐਮਨਾਬਾਦ ਸ਼ਹਿਰ ਦੇ ਅੰਦਰ ਖਲੋ ਕੇ ਦੇ ਰਹੇ ਨੇ, ਜਿਸ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ। ਕਿ ਮੈਂ ਇਸ ਮਾਸਪੁਰੀ 'ਚ ਖੜਾ, ਚਾਰ ਚੁਫੇਰੇ ਦੁਰਗੰਧ ਹੈ ਫਲੈਸ਼ ਦੀ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਖੁੰਗੂ ਪਾਏ ਵੇ ਲਾ ਲੋ। ਕਿ ਮੈਂ ਖੂਨ ਦਾ ਕੇਸਰ ਔਰ ਉਹ ਸੋਹਲੇ ਗਾ ਰਿਹਾ ਉਸ ਖੂਨ ਦੇ ਭਰੇ ਹੋਏ ਸ਼ਹਿਰ ਦੇ ਵਿੱਚ। ਤੇ ਇਹ ਡਿਫਾਈਨ ਹਿਊਮਨ ਰਾਈਟਸ ਕੀਤੇ ਜਾ ਰਹੇ ਨੇ ਕਿ ਅਲਟੀਮੇਟਲੀ ਦੋ ਸ਼ਕਤੀਵਾਨਾਂ ਦਾ ਭਿੜਨਾ ਤੇ ਕਾਮਨਰ ਉਸ ਦਾ ਸਫ਼ਰ ਕਰਨਾ, ਉਹ ਬੀਬੀਆਂ ਹੋਣ, ਬੱਚੇ ਹੋਣ, ਕਾਮਨ ਸ਼ਹਿਰੀ ਹੋਣ, ਔਰ ਕਿਸ ਕਦਰ ਉਹ ਸਾਰੀ ਪੀੜ ਮਨੁੱਖਤਾ ਦੀ। ਹੁਣ ਹਮਲਾਵਰ ਬਾਬਰ ਵੀ ਮੁਸਲਮਾਨ ਹੈ, ਜਿਹੜੇ ਦਿੱਲੀ ਨੂੰ ਡਿਫੈਂਡ ਕਰ ਰਹੇ ਨੇ ਲੋਧੀ ਪਠਾਨ ਉਹ ਵੀ ਮੁਸਲਮਾਨ ਨੇ, ਔਰਤਾਂ ਮੁਸਲਮਾਨਾਂ ਦੀਆਂ ਵੀ ਬੇਪੱਤ ਹੋ ਰਹੀਆਂ ਨੇ, ਹਾਇਰ ਕਾਸਟ ਹਿੰਦੂਆਂ ਦੇ ਵੀ ਹੋ ਰਹੀਆਂ ਨੇ, ਲੋਅਰ ਕਾਸਟ ਹਿੰਦੂਆਂ ਦੀਆਂ ਵੀ ਹੋ ਰਹੀਆਂ ਨੇ। ਤੇ ਗੁਰੂ ਨਾਨਕ ਪਾਤਸ਼ਾਹ ਸਮੁੱਚੀ ਵਿਮਨ ਕਾਇੰਡ ਦਾ ਦਰਦ ਲੈ ਕੇ ਕਹਿੰਦੇ ਨੇ, ਮੁਸਲਮਾਨੀਆਂ ਪੜ੍ਹੇ ਕਤੀਬਾਂ ਕਸ਼ਟ ਮੇ ਕਰਿਆ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖਿਆ ਲਾਏ ਵੇ ਲਾਲੋ। ਔਰ ਜਦੋਂ ਜੀਵਨ ਸਾਥੀ ਵਿਛੜਦਾ, ਔਰ ਜਿਹੜੇ ਸਾਡੇ ਇਸ ਇਕੱਠ 'ਚ ਭਾਈ ਅਮਰੀਕ ਸਿੰਘ ਮੁਕਤਸਰ ਬੈਠੇ ਨੇ, ਜਿਨ੍ਹਾਂ ਨੇ ਇੱਕ ਵੱਡੀ ਰਿਸਰਚ ਕਰਕੇ ਪੰਜਾਬ ਦੇ ਵਿੱਚ ਡਿਸਅਪੀਅਰੈਂਸਿਸ ਦੀ ਕਹਾਣੀ, ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਅੱਡ ਅੱਡ ਹਿਊਮਨ ਰਾਈਟਸ ਫੋਰਮ ਤੋਂ ਸਾਹਮਣੇ ਲਿਆਂਦੀ। ਤੇ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਮੈਂ ਇਹ ਤੁਕ ਪੜ੍ਹਦਾ, ਮੈਨੂੰ ਲੱਗਦਾ ਵੀ ਸਾਡੇ ਵਿਦਵਾਨ, ਪ੍ਰਚਾਰਕ, ਰਾਗੀ ਕਿਉਂ ਇਹਨੂੰ ਇੰਟਰਪ੍ਰੇਟ ਨਹੀਂ ਕਰਦੇ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਮ ਰਹਿਣ ਵਿਹਾਣੀ। ਕਿ ਜਿਨ੍ਹਾਂ ਦੇ ਬੰਕੇ, ਜਿਨ੍ਹਾਂ ਦੇ ਸੋਹਣੇ ਗੱਭਰੂ ਰਾਤ ਘਰੀ ਨਹੀਂ ਮੁੜੇ, ਰਾਤ ਵਾਪਸ ਨਹੀਂ ਆਏ, ਉਹਨਾਂ ਦੀ ਰਾਤ ਕਿਵੇਂ ਬੀਤੀ। ਹੁਣ ਇਹ ਦਰਦ ਇਨਸਾਨੀਅਤ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ ਹੋਰ ਕਿੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਔਰ ਫਿਰ ਉਹਨਾਂ ਰੂਲਰਸ ਦੇ ਉੱਤੇ ਅੱਜ ਜਦੋਂ ਅਸੀਂ ਜ਼ੁਲਮ ਦੀ ਕਹਾਣੀ ਦੀ ਦਾਸਤਾਨ ਸੁਣਾਉਂਦੇ ਹਾਂ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਇਹ ਛੋਟੀ ਸਟੇਟਮੈਂਟ ਨਹੀਂ ਹੈ। ਤੇ ਜੇ ਨਿਆਂ ਦੀ ਗੱਲ ਹੈ, ਡਾਊਨ ਟਰੋਡਨ ਨੂੰ ਗਲ ਨਾਲ ਲਾਉਣ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਦੀ ਇਸ ਸਟੇਟਮੈਂਟ ਦਾ ਕਿਹੜਾ ਪੈਰਲਲ ਹੈ, ਕਿਹੜਾ ਦੁਨੀਆ 'ਚ ਇਕੁਆਲਿਟੀ, ਹਿਊਮਨ ਰਾਈਟਸ, ਰੇਸ ਫਰੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਜਿੱਥੇ ਨੀਵਿਆਂ ਦੀ, ਜਿਨ੍ਹਾਂ ਨੂੰ ਬਿਲਕੁਲ ਸਮਾਜ ਨੇ ਸਭ ਤੋਂ ਥੱਲੜੀ ਪੌੜੀ 'ਤੇ ਖੜਾ ਕੀਤਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹੀ ਮੇਰੇ ਨੇ, ਉੱਥੇ ਹੀ ਰੱਬ ਦੀ ਮਿਹਰਾਮਤ ਹੋਏਗੀ, ਉਹਨਾਂ ਨੂੰ ਹੀ ਮੈਂ ਗੜ ਨਾਲ ਲਾਇਆ ਹੋਇਆ। ਐਵੇਂ ਨਹੀਂ ਇੱਕ ਪਾਸੇ ਜੇ ਭਗਤ ਰਵਿਦਾਸ ਜੀ ਨੇ ਯਾਦ ਕਰਵਾਇਆ ਸੀ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ, ਤੇ ਨਜ਼ਰ ਆਇਆ ਕਿ ਉਹ ਰੈਵੋਲੂਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰਕਾਸ਼ਮਾਨ ਹੋਇਆ, ਗੁਲਾਮੀ ਨੂੰ ਆਈਡੈਂਟੀਫਾਈ ਕੀਤਾ। ਅੱਜ ਜੇ ਅਸੀਂ ਆਪਣੇ ਗੁਲਾਮੀ ਦੇ ਸਿੰਪਟਮਸ ਦੇਖਾਂਗੇ ਤੇ ਫਿਰ ਸਾਨੂੰ ਨਜ਼ਰ ਆਏਗਾ ਕਿ ਸਾਡੀ ਬੋਲੀ, ਸਾਡਾ ਪਹਿਰਾਵਾ, ਸਾਡਾ ਆਹਾਰ ਕੀ ਨੇ। ਔਰ ਗੁਰੂ ਨਾਨਕ ਪਾਤਸ਼ਾਹ ਨੇ ਤਿੰਨਾਂ ਮੁੱਦਿਆਂ ਦੇ ਉੱਤੇ ਹੀ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ। ਹੁਣ ਮੀਆਂ ਜੀ ਬਣ ਗਏ ਨੇ, ਮੀਆਂ ਬੀਵੀ ਬਣੇ ਹੋਏ ਨੇ, ਵੀ ਬੋਲੀ ਹੋਰ ਬੋਲ ਰਹੇ ਹੋ। ਖੱਤਰੀਆਂ ਦਾ ਧਰਮ ਛੋੜਿਆ, ਮਲੇਛ ਭਾਖਿਆ ਗਏ ਹੀ। ਇੱਕ ਪਾਸੇ ਕਸ਼ਤਰੀ ਬਣੇ ਹੋਏ ਹੋ ਜੀ, ਅਸੀਂ ਬ੍ਰਹਮਾ ਦੀਆਂ ਬਾਹਾਂ 'ਚੋਂ ਨਿਕਲੇ ਹਾਂ, ਅਸੀਂ ਤਾਂ ਡਿਫੈਂਡਰ ਹੈ, ਤੇ ਉਹਨਾਂ ਨੂੰ ਮਲੇਛ ਕਹਿੰਦੇ ਹੋ ਤੇ ਬੋਲੀ ਉਹਨਾਂ ਦੀ ਬੋਲਦੇ ਹੋ। ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ। ਕਿ ਉਹਨਾਂ ਦਾ ਪਹਿਰਾਵਾ ਪਹਿਨਦੇ ਹੋ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ। ਇਹ ਵੀ ਤੁਹਾਡਾ ਪਖੰਡ, ਹਿਪੋਕਰੇਟਸ। ਇਹ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ। ਔਰ ਅੱਜ ਦੇ ਕੌਂਟੈਕਸਟ ਵੀ ਜਦੋਂ ਅਸੀਂ
ਦੁਨੀਆ ਦੇ ਵਿੱਚ ਜਿਹੜੇ ਇੰਪੋਜ਼ਿੰਗ ਕਲਚਰਸ ਨੇ, ਇੰਪੋਜ਼ਿੰਗ ਨੇਸ਼ਨਸ ਨੇ, ਇੰਪੋਜ਼ਿੰਗ ਆਈਡੀਓਲੋਜੀਜ਼ ਨੇ, ਉਹਨੂੰ ਕੋਈ ਹੰਟਿੰਗਟਨ ਕਲੈਸ਼ ਆਫ ਸਿਵਲਾਈਜੇਸ਼ਨਸ ਕਹਿ ਦੇ, ਹਿੰਦੂਤਵਾ ਵਾਲੇ ਪ੍ਰਾਚੀਨ ਭਾਰਤ ਦਾ ਗੌਰਵ ਮੁੜ ਰਿਸਟੋਰ ਕਰਨ ਦੀ ਗੱਲ ਕਰ ਦੇਣ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਉਹ ਆਸਰਾ ਹੈ, ਪਰਨਾ ਹੈ ਕੁੱਲ ਹਿਊਮਨ ਕਾਈਂਡ ਦਾ, ਜਿਸ ਦੇ ਵਿੱਚ ਉਹ ਸਾਰੇ ਮਾਡਲ ਬੀਜ ਰੂਪ ਦੇ ਵਿੱਚ, ਜਿਵੇਂ ਕਾਨਸਟੀਟਿਊਸ਼ਨ ਦੇ ਇੱਕ ਡਾਇਰੈਕਟਿਵ ਪ੍ਰਿੰਸੀਪਲਸ ਹੁੰਦੇ ਨੇ, ਬਾਅਦ ਤੁਸੀਂ ਕਾਨਸਟੀਟਿਊਸ਼ਨ ਦੀ ਧਾਰਾ ਕੀ ਹੈ, ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਉਹ ਸਾਰੇ ਕੋਸਮੋਸ ਨੂੰ ਆਪਣੇ ਅੰਦਰ ਸਮੋ ਕੇ, ਔਰ ਫਿਰ ਨਾਲ ਦੀ ਨਾਲ ਜਦੋਂ ਅਸੀਂ ਕਿਰਤ ਦੀ, ਸਮਾਜਿਕ ਬਰਾਬਰੀ ਦੀ, ਆਰਥਿਕ ਮਾਡਲ ਦੀ ਗੱਲ ਕਰਦੇ ਹਾਂ, ਇਹ ਵੱਖਰੀ ਕਹਾਣੀ ਹੈ ਕਿ ਅੱਜ ਜੇ ਪੰਜਾਬ ਦੇ 12,300 ਪਿੰਡ ਨੇ, ਤੇ ਜੇ ਇੱਕ ਪਿੰਡ ਨੂੰ ਐਵਰੇਜ ਦੇਖੀਏ 10 ਬਾਬਿਆਂ ਨਾਲ ਜਰਬ ਦਈਏ ਤਾਂ ਇੰਨੀ ਵੱਡੀ ਉਹਨਾਂ ਦੀ ਗਿਣਤੀ ਬਣ ਜਾਏਗੀ। ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਜਿਹੜੇ ਗੁਰੂ ਪੀਰ ਬਣੇ ਹੋਏ ਨੇ ਮੰਗ ਕੇ ਖਾਂਦੇ ਨੇ। ਭਾਈ ਗੁਰਦਾਸ ਜੀ ਨੇ ਯਾਦ ਕਰਵਾਇਆ ਸੀ ਕਿ ਭਾਈ ਤੁਸੀਂ ਉਨਹੂ ਕੋਈ ਗ੍ਰਹਿ ਮੰਗਣ ਜਾਈ, ਦੌੜੇ ਹੋ ਇੱਥੋਂ ਸਮਾਜ ਤੋਂ, ਫਿਰ ਉਹਨਾਂ ਨੂੰ ਨੀਵੇਂ ਕਹਿੰਦੇ ਹੋ, ਗ੍ਰਸਤੀਆਂ ਨੂੰ ਮੰਗਣ ਵੀ ਉਹਨਾਂ ਦੇ ਕਿਰਤ 'ਚੋਂ ਤੁਸੀਂ ਖਾਂਦੇ ਹੋ। ਤੇ ਗੁਰੂ ਸਾਹਿਬ ਨੇ ਫਰਮਾਇਆ ਘਾਲ ਖਾਏ, ਘਾਲਣਾ ਦੀ ਕਮਾਈ ਨੂੰ ਖਾਣਾ, ਕਿਰਤ ਕਮਾਈ। ਜਦੋਂ ਅਸੀਂ ਖਾਲਿਸਤਾਨ ਦੇ ਮਾਡਲ ਦੀ ਗੱਲ ਕਰਦੇ ਹਾਂ, ਉਹਦੇ ਮੁੱਢਲੇ ਸ਼ਬਦ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ, ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ 'ਤੇ ਪੂਰਾ ਕੰਟਰੋਲ ਹੋਏਗਾ। ਜੇ ਮਾਡਲ ਕੈਪੀਟਲਿਜ਼ਮ, ਸੋਸ਼ਲਿਜ਼ਮ, ਅਰਿਸਟੋਕ੍ਰੇਸੀ, ਓਲੀਗਾਰਕੀ, ਕੋਈ ਐਲਨ ਮਸਕ ਆ ਗਿਆ, ਕੋਈ ਹੋਰ ਆ ਗਿਆ, ਇਹ ਸਾਰੇ ਓਲੀਗਾਰਕੀ ਹੈ, ਜਿਵੇਂ ਉਹ ਰਸ਼ੀਅਨ ਮਾਫੀਆ ਨੇ ਕੰਟਰੋਲ ਕੀਤਾ ਹੋਇਆ ਉੱਥੇ, ਇਸ ਕਿਸਮ ਦਾ ਇਹ ਮਾਡਲ ਹੈ। ਇਹ ਠੀਕ ਹੈ ਕਿ ਇਹਨੂੰ ਸ਼ਾਇਦ ਕਈਆਂ ਨੂੰ ਲੱਗੇ ਜੀ ਇਹ ਤਾਂ ਆਈਡੀਅਲਿਜ਼ਮ ਹੈ, ਇਹ ਤਾਂ ਆਦਰਸ਼ਵਾਦ ਹੈ। ਨਹੀਂ, ਜਦੋਂ ਜਿਹੜਾ ਮਾਡਲ ਰੱਖ ਦਿੱਤਾ ਜਾਂਦਾ ਹੈ, ਜਿਸ ਨੂੰ ਰੂਹਾਨੀਅਤ ਦੀ ਦੁਨੀਆ 'ਚ ਜਿਹਦਾ ਤਸੱਵਰ ਹੈ, ਜਿਵੇਂ ਅਸੀਂ ਕਹਿੰਦੇ ਹਾਂ ਭਾਈ ਸੱਤੇ ਤੇ ਬਲਵੰਡ ਨੇ ਯਾਦ ਦਹਾਨੀ ਕਰਵਾਈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਰਾਜ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੈ, ਸੱਚ ਦਾ ਕਿਲ੍ਹਾ ਹੈ, ਤੇ ਇਹਦੀ ਨੀਂਹ ਜਿਹੜੀ ਹੈ ਉਹ ਬੜੀ ਪੁਖਤਾ ਹੈ, ਬੜੀ ਡੀਪ ਹੈ। ਔਰ ਜਿਸ ਕਿਲ੍ਹੇ ਦੇ ਉੱਤੇ ਸੱਚ ਦਾ ਕਿਲ੍ਹਾ ਤੇ ਨੀਂਹ ਜਿਹਦੀ ਪੁਖਤਾ ਹੋਏ, ਤੇ ਫਿਰ ਸੱਚ ਦੀ ਤਲਵਾਰ ਇਨਸਾਫ ਵੱਲ ਲੈ ਕੇ ਤੁਰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ ਰਾਜ, ਜਿਹੜਾ ਬਰੀਫ ਟਾਈਮ ਹੈ, 4-5 ਸਾਲ ਹੈ, ਬੇਸ਼ੱਕ ਉਹ ਵੀ ਅਨਸਰਟਨਟੀ ਨਾਲ ਕਈ ਥਾਵਾਂ 'ਤੇ ਕਈ ਕੁਛ ਵਾਪਰ ਰਿਹਾ ਸੀ, ਲੇਕਿਨ ਉਹਨਾਂ ਦਾ ਸਿੱਕਾ ਜਿਹੜਾ ਖਾਲਸਾ ਰਾਜ ਦਾ, ਜਿਸ ਦੇ ਉੱਤੇ ਜਿਹੜੇ ਲਫ਼ਜ਼ ਉਕਰੇ ਰਾਇਲ ਸਟੈਂਪ, ਇਹ ਸਾਨੂੰ ਦੱਸਣਗੇ ਜਾਂ ਦੱਸਦੇ ਨੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਫਾਰਮ 'ਚ ਪਿਊਰਿਟਨ ਸਿੱਖਿਜ਼ਮ, ਗੁਰੂ ਕਲਗੀਧਰ ਪਾਤਸ਼ਾਹ ਜੇ ਜੋਤੀ ਜੋਤ ਸਮਾਏ ਨੇ ਵਿਦਿਨ 2.5 years 1710 ਦੇ ਵਿੱਚ ਫਤਿਹਗੜ੍ਹ ਸਾਹਿਬ 'ਚੋਂ ਆਪਣਾ ਝੰਡਾ ਗੱਡ ਦਿੰਦੇ ਨੇ, ਤੇ ਉਹ ਮੱਚ ਮੋਰ ਕਲੋਜ਼ਰ ਹੈ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਸੀਂ ਗੱਲ ਕਰਦੇ ਹਾਂ, ਡਾਇਨੈਸਟਿਕ ਪਾਰਟ ਵੀ ਆ ਗਿਆ, ਰਾਜਿਆਂ ਵਾਲੇ ਕੁਛ ਹੋਰ ਪਾਰਟ ਵੀ ਆਏ, ਲੇਕਿਨ ਉਹਦੀ ਇੱਕ ਆਪਣੀ ਗਲੋਰੀ ਹੈ। ਪਰ ਇਸ ਸਾਰਿਆਂ ਨੂੰ ਅਸੀਂ ਇਹ ਯਾਦ ਦਹਾਨੀ ਦੇ ਨਾਲ ਦੇਖਦੇ ਹਾਂ ਕਿ ਉਹਦੇ 'ਚ ਗਲੋਬਲ ਕਾਸਮੋਸ ਮਾਡਲ ਦੇ ਬੇਸਿਕ ਪਾਰਟ ਨੇ। ਜਦੋਂ ਅਸੀਂ ਸਿੱਕਾ ਦੇਖਦੇ ਹਾਂ, ਸਿੱਕੇ 'ਤੇ ਇਹ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ 2 ਜਹਾਨਾਂ ਦੇ ਵਿੱਚ ਅਸੀਂ ਇਹ ਸਿੱਕਾ ਚਲਾਇਆ, ਗੁਰੂ ਨਾਨਕ ਦੀ ਸੱਚ ਦੀ ਤੇਗ। ਤੇ ਜਿਹੜੀ ਰਾਇਲ ਸਟੈਂਪ ਹੈ, ਉਸ ਦੇ ਉੱਤੇ ਅਲਫਾਜ਼ ਨੇ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ, ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਨਹਿੰਡਰਡ ਸਪਲਾਈਜ਼, ਨੁਸਰਤ ਬੇਦਰੰਗ, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਨੇ। ਔਰ ਇਹੀ ਮਾਡਲ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਦੋਂ ਭਗਤ ਰਵਿਦਾਸ ਜੀ ਨੇ ਇਹ ਯਾਦ ਦਹਾਨੀ ਕਰਵਾਈ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ।
ਜਦੋਂ ਅਸੀਂ ਗਿਣਤੀ ਗਿਣਦੇ ਹਾਂ, ਦੋਮ ਕਹਿੰਦੇ ਨੇ 2 ਨੰਬਰ ਦਾ, 3 ਕਹਿੰਦੇ ਨੇ ਤੀਜਾ, ਅਵਲ, ਕਿ ਇਹ ਪਾਤਸ਼ਾਹੀ ਹੈ ਕਾਇਮ ਦਾਇਮ, ਜਿੱਥੇ ਦੋਮ ਸੇਮ ਨਹੀਂ ਹੈ, ਕੋਈ ਸੈਕੰਡ ਕਲਾਸ ਥਰਡ ਕਲਾਸ ਸਿਟੀਜ਼ਨ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਦੋ ਨਹੀਂ ਹੈ, ਕੋਈ ਤਸ਼ਵੀਸ਼ ਨਹੀਂ ਹੈ, ਕੋਈ ਬੇਮਤਲਬ ਟੈਕਸ ਨਹੀਂ ਹੈ। ਇਹੀ ਮਾਡਲ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਉਹ ਆਦਰਸ਼ ਹੈ, ਜਿਸ ਦੀ ਇੱਕ ਸਮਾਲ ਗਲਿੰਪਸ ਬਾਕੀ ਲੋਕਾਈ ਨੂੰ ਦਿਖਾਉਣ ਲਈ ਅਸੀਂ ਖਾਲਿਸਤਾਨ ਦੀ ਕਾਇਮੀ ਲਈ ਸਾਡੇ ਯੋਧਿਆਂ ਨੇ ਉਸ ਧਰਤੀ ਦੇ ਉੱਤੇ ਆਪਣਾ ਖੂਨ ਡੋਲਿਆ। ਸਾਡੇ ਬਹਾਦਰ ਯੋਧੇ, ਉਹ ਭਾਈ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ 'ਚ ਹੋਣ, ਭਾਈ ਅੰਮ੍ਰਿਤਪਾਲ ਸਿੰਘ 2200 ਕਿਲੋਮੀਟਰ ਦੂਰ ਉਹ ਡਿਬਰੂਗੜ੍ਹ ਜਿਹੜਾ ਨਵਾਂ ਕਾਲਾ ਪਾਣੀ ਉਹਨਾਂ ਨੇ ਲੱਭਿਆ ਉੱਥੇ ਹੋਣ, ਜਾਂ ਪੰਜਾਬ ਦੇ ਵਿੱਚ ਜੂਝ ਰਹੇ ਸਾਡੇ ਨੌਜਵਾਨ ਹੋਣ, ਅਸੀਂ ਕੁੱਲ ਇਨਸਾਨੀਅਤ ਦੀ ਖੈਰ ਮੰਗਦੇ ਹਾਂ। 2 ਵੇਲੇ ਦੀ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, 5 ਆਦਰਸ਼ ਨੇ ਔਰ ਅਲਟੀਮੇਟ ਗੋਲ ਸਾਡਾ ਸਰਬੱਤ ਦਾ ਭਲਾ ਹੈ। ਸਤਿਗੁਰੂ ਰਹਿਮਤ ਕਰਨ, ਗੁਰੂ ਦੇ ਕੋਲ ਸਭ ਕੁਝ ਹੈ। ਗੁਰੂ ਨਾਨਕ ਆਪ ਇਸ ਧਰਤੀ 'ਤੇ ਆਏ ਹੋਏ ਨੇ, ਇਸ ਮਾਡਲ ਨੂੰ ਉਹਨਾਂ ਨੇ ਹੀ ਐਸਟੈਬਲਿਸ਼ ਕੀਤਾ ਹੈ। ਬਾਣੀ ਸਾਡਾ ਆਧਾਰ ਹੈ। ਜਦੋਂ ਤੱਕ ਸਿੱਖ ਬਾਣੀ ਦੇ ਨਾਲ ਜੁੜਿਆ ਹੋਇਆ, ਕੋਈ ਟੌਰਚਰ, ਕੋਈ ਓਬਸਟੈਕਲ, ਕੋਈ ਕੀਮਤ ਸਿੱਖ ਨੂੰ ਖਰੀਦ ਨਹੀਂ ਸਕਦੀ। ਸਾਡੀ ਸਟਰੈਂਥ ਬਾਣੀ 'ਚ ਹੈ। ਇਹੀ ਅੱਜ ਜੇ ਅਸੀਂ ਇਹ ਸੋਚੀਏ ਕਿ ਭਾਈ ਬਾਣੀ ਨਾਲ ਜੁੜਨਾ, ਇੱਥੇ ਹੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਨੇ। ਮੈਨੂੰ ਤਾਂ ਆਪਣਾ ਜਿੰਨਾ ਕੁ ਮੈਂ ਤਜਰਬੇ ਤੋਂ ਕਹਿ ਸਕਦਾ, ਕੋਈ ਐਸੀ ਦੁਨੀਆ ਦੀ ਗੱਲ ਜਾਂ ਸਮੱਸਿਆ ਸਾਹਮਣੇ ਜਦੋਂ ਮੈਂ ਦੇਖਦਾ ਤਾਂ ਮੈਨੂੰ ਹਮੇਸ਼ਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਹੀ ਇਸ ਦਾ ਜਵਾਬ ਪੁੱਛਿਆ ਜਾਏ। ਔਰ ਤੁਸੀਂ ਸਾਰੇ ਇਸ ਗੱਲ ਦੀ ਐਵੀਡੈਂਸ ਹੋਵੋਗੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਹੋਰ ਕੋਈ ਸਕ੍ਰਿਪਚਰ ਲਫ਼ਜ਼, ਭਾਵੇਂ ਕਈਆਂ ਨੂੰ ਪਸੰਦ ਨਹੀਂ ਹੁੰਦਾ, ਪਰ ਦੂਸਰਿਆਂ ਨੂੰ ਸਮਝਾਉਣ ਲਈ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਇਟਰਨਲ ਗੁਰੂ ਨੇ, ਫੋਰਐਵਰ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਹੋਕੇ ਨੂੰ ਸਦਾ ਦੇਣ ਵਾਲੀ ਬਾਣੀ ਸਾਡੇ ਕੋਲ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।